ਪਹਿਲਾਂ ਤਾਂ ਜਿਹੜੀ ਨਿਖਿਲ ਗੁਪਤਾ ਦੇ ਖਿਲਾਫ ਹੈ ਕਿ ਵੀ ਐਵੀਡੈਂਸ ਆਫ ਅਦਰ ਕ੍ਰਾਈਮ ਵੀ ਇਕੱਲਾ ਇਹ ਰੈਂਟਲ ਕਿਸੇ ਨੂੰ ਰੈਂਟ ਕਰਨਾ ਕਿਲ ਕਰਨ ਲਈ ਤੱਕ ਨਹੀਂ ਹੈ। ਉਹਦੇ 'ਚ ਇਹ ਹੈ ਕਿ ਗੁਪਤਾ ਜਿਹੜਾ ਉਹ ਕਿਵੇਂ ਐਵੀਡੈਂਸ ਨੂੰ ਬਲੌਕ ਕਰ ਰਿਹਾ ਸੀ। ਹੀ ਡਿਸਕਸਡ ਅਦਰ ਕਿਲਿੰਗਸ ਨਾਟ ਜਸਟ ਦਾ ਮੇਨ ਵਿਕਟਮ। ਜਦੋਂ ਉਹ FBI ਦੇ ਅੰਡਰ ਕਵਰ ਦੇ ਨਾਲ ਗੱਲ ਕਰ ਰਿਹਾ ਤੇ ਉਹਨੂੰ ਕਹਿ ਰਿਹਾ ਵੀ ਆਹ ਕੰਮ ਕਰਦੇ ਗੁਰਪਤਵੰਤ ਪੰਨੂਵਾਲਾ, ਉਸ ਤੋਂ ਬਾਅਦ ਤੁਹਾਨੂੰ ਅਸੀਂ ਟਾਰਗੇਟ ਹਰ ਮਹੀਨੇ ਦੇਵਾਂਗੇ। ਹੁਣ ਗਵਰਨਮੈਂਟ ਦਾ ਇਸ ਦੇ ਉੱਤੇ ਜਿਹੜੀ ਟੇਕ ਹੈ ਕਿ ਵੀ ਇਹ ਤਾਂ ਇਸੇ ਹੀ ਕ੍ਰਿਮੀਨਲ ਪਲਾਟ ਦਾ ਹਿੱਸਾ ਨੇ, ਇਹ ਕੋਈ ਸੈਪਰੇਟ ਕ੍ਰਾਈਮ ਨਹੀਂ। ਫਿਰ ਜਿਹੜੀਆਂ ਰਿਕਾਰਡਿੰਗਸ ਆਈਆਂ ਨੇ ਉਹਦੇ 'ਚ ਆਇਆ ਕਿ ਵੀ ਗੁਪਤਾ ਇਹ ਕਹਿ ਰਿਹਾ ਵੀ ਹੈਵ ਸੋ ਮੈਨੀ ਟਾਰਗੇਟ। ਹੁਣ ਉਹਨਾਂ ਨੇ ਸ਼ਾਰਟ 7 ਸੈਕਿੰਡ ਕਲਿੱਪ ਸ਼ੋਅ ਕੀਤੀ ਕਿ ਹਰਦੀਪ ਸਿੰਘ ਨਿੱਜਰ ਨੂੰ ਜਿਹੜਾ ਇਹ ਨਿਖਿਲ ਗੁਪਤਾ ਹੈ ਉਹ ਅੰਡਰ ਕਵਰ ਨੂੰ ਭੇਜ ਰਿਹਾ, ਜਿਹਨੂੰ ਕਹਿੰਦਾ ਵੀ ਗੁਰਪਤਵੰਤ ਪੰਨੂ ਨੂੰ ਮਾਰਨਾ ਹੈ। ਹੁਣ ਗਵਰਨਮੈਂਟ ਕਹਿੰਦੀ ਹੈ ਕਿ ਵੀ ਇਟ ਸ਼ੋਜ਼ ਰੀਅਲ ਕਿਲਿੰਗ ਲਿੰਕ ਟੂ ਦਾ ਸੇਮ ਪਲਾਟ, ਕਿ ਜਿਹੜਾ ਪਲਾਟ ਹਰਦੀਪ ਨਿੱਜਰ ਦਾ ਉਹੀ ਗੁਰਪਤਵੰਤ ਪੰਨੂਵਾਲਾ ਸੀ, ਉਹੀ ਪਿੱਛੋਂ ਹੈਂਡਲਰ ਨੇ, ਉਹੀ ਐਗਜ਼ੀਕਿਊਟ ਕਰਨ ਵਾਲੇ ਸੀ। ਇਹਦਾ ਮਤਲਬ ਹੈ ਕਿ ਗੁਪਤੇ ਨੂੰ ਪੂਰਾ ਨੌਲੇਜ, ਇੰਟੈਂਟ ਔਰ ਕੰਸਪੀਰੇਸੀ ਚੋਂ ਇਹ ਸਾਰੇ ਦਾ ਹਿੱਸਾ ਸੀ ਹਰਦੀਪ ਨਿੱਜਰ ਮਰਡਰ 'ਚ ਵੀ। ਔਰ ਇਹ ਅਨਫੇਅਰ ਨਹੀਂ ਹੈ, ਫੈਕਚੁਅਲ ਐਵੀਡੈਂਸ ਹੈ। ਤੇ ਡਿਫੈਂਸ ਕਹਿੰਦਾ ਜੀ ਇਟਸ ਟੂ ਪ੍ਰੈਜੂਡੀਸ਼ੀਅਲ। ਉਹਨਾਂ ਨੇ ਪ੍ਰੋਸੀਕਿਊਟਰ ਨੇ ਕਿਹਾ ਗੁਪਤਾ ਹਿਮਸੈਲਫ ਯੂਜ਼ਡ ਇਟ ਐਜ਼ ਏ ਮੋਟੀਵੇਸ਼ਨ ਸੋ ਇਟ ਇਜ਼ ਫੇਅਰ ਗੇਮ, ਕਿ ਵੀ ਉਹ ਤਾਂ ਖੁਦ ਉਹਨੂੰ ਕਹਿ ਰਿਹਾ ਦੇਖ ਇਹ ਅਸੀਂ ਨਿਬੇੜਤਾ, ਹੁਣ ਇਹਨੂੰ ਤੂੰ ਨਿਬੇੜਨਾ। ਇਹ ਵੀ ਕਹਿ ਰਿਹਾ, ਉਹਨੇ ਕਿਹਾ ਜੀ ਮੈਂ ਦਫ਼ਤਰ 'ਚ ਗਿਆ, ਤੇ ਦੂਜਾ ਉਹਨੇ ਕਿਹਾ ਜੇ ਹੋਰ ਵੀ ਹੋਏ ਸਭ ਬ੍ਰਿੰਗ them down। ਹੁਣ ਜਿਹੜਾ ਸਰਕਾਰ ਦਾ ਕੋਰ ਆਰਗੂਮੈਂਟ ਹੈ ਐਜ਼ ਏ ਐਵੀਡੈਂਸ, ਆਲ ਦਿਸ ਐਵੀਡੈਂਸ ਐਕਸਪਲੇਨਸ ਦਾ ਫੁੱਲ ਸਟੋਰੀ। ਫੁੱਲ ਸਟੋਰੀ ਕੀ ਹੈ? ਇਹ ਸਾਬਤ ਕਰਦੀ ਹੈ ਕਿ ਗੁਪਤਾ ਵਰਕਡ ਵਿਦ ਇੰਡੀਅਨ ਆਫੀਸ਼ੀਅਲ। ਮਤਲਬ ਜਿਹੜੀ ਸਰਕਾਰੀ ਸਾਈਡ ਕੋਰਟ 'ਚ 3 ਨਵੰਬਰ ਦੇ ਟ੍ਰਾਇਲ 'ਚ ਪ੍ਰੂਵ ਕਰਨਾ ਚਾਹੁੰਦੀ ਹੈ ਕਿ ਇਹ ਜਿਹੜਾ ਨਿਖਿਲ ਗੁਪਤਾ ਹੈ ਇਹ ਇੰਡੀਅਨ ਆਫੀਸ਼ੀਅਲ ਦੀਆਂ ਹਦਾਇਤਾਂ ਦੇ ਕੰਮ ਕਰ ਰਿਹਾ ਸੀ। ਪਲੈਨਡ ਮਲਟੀਪਲ ਅਸੈਸੀਨੇਸ਼ਨ, ਬਹੁਤ ਸਾਰਿਆਂ ਦੇ ਕਤਲ ਪਲਾਨ ਹੋ ਰਹੇ ਸੀ ਅਮਰੀਕਾ ਕੈਨੇਡਾ 'ਚ। ਆਫਰਡ ਗਨਸ ਡਰੱਗਸ ਐਂਡ ਮਨੀ ਐਜ਼ ਪੇਮੈਂਟ, ਇਹ ਐਜ਼ ਏ ਪੇਮੈਂਟ ਗਨਸ ਦਾ ਸਮਗਲਿੰਗ ਔਰ ਡਰੱਗਸ ਦੀ ਔਰ ਮਨੀ ਲਾਂਡਰਿੰਗ। ਯੂਜ਼ਡ ਗੂਗਲ ਅਕਾਊਂਟਸ ਐਂਡ ਕੋਡਡ ਮੈਸੇजेस ਟੂ ਕੋਆਰਡੀਨੇਟ, ਕਿ ਗੂਗਲ ਅਕਾਊਂਟ ਰਾਹੀਂ ਕੋਡਡ ਮੈਸੇजेस ਰਾਹੀਂ ਜਿਹੜੇ ਇਹਨਾਂ ਨੇ ਡੀਕੋਡ ਕੀਤੇ, ਕਿਉਂਕਿ ਜਦੋਂ ਇਹਨਾਂ ਨੇ ਨਿਖਿਲ ਗੁਪਤਾ ਨੂੰ ਚੁੱਕਿਆ ਉੱਥੋਂ ਚੈੱਕ ਰਿਪਬਲਿਕ ਆਪਣੀ ਗੱਡੀ 'ਚ ਬਿਠਾਇਆ, ਇਹਨੇ ਵੋਲੰਟੈਰੀਲੀ ਆਪਣੇ ਜਿਹੜੇ ਪਾਸਵਰਡ ਨੇ ਉਹ ਦਿੱਤੇ, ਜੋ ਉਹਦੇ ਫੋਨ ਕਿਉਂਕਿ ਉਹਦੇ ਕੋਲ ਸੀ, ਉਹਦੇ ਤੋਂ ਹੀ ਉਹਨਾਂ ਨੇ ਸਾਰਾ ਬਹੁਤ ਸਾਰਾ ਐਵੀਡੈਂਸ ਉਹਦੇ 'ਚੋਂ ਕੱਢਿਆ। ਬਾਅਦ 'ਚ ਉਹਦਾ ਦੂਜਾ ਟ੍ਰਾਇਲ, ਫਿਰ ਉਹਨਾਂ ਨੇ ਇਹ ਜਿਹੜਾ ਗੂਗਲ ਅਕਾਊਂਟ ਤੇ ਐਵੀਡੈਂਸ ਜਿਹੜੀ ਹੈ ਉਹ ਉਹਨੂੰ ਐਡਮਿਟ ਕਰਨਾ ਜੱਜ ਨੂੰ ਉਹਨਾਂ ਨੇ ਕਿਹਾ, ਔਰ ਜੱਜ ਵਿਕਟਰ ਮਾਰੀਓ ਇਹ ਡਿਸਾਈਡ ਕਰੇਗਾ ਕਿ ਭਾਈ ਐਵੀਡੈਂਸ ਤਾਂ ਐਡਮਿਟ ਹੋ ਗਈ, ਵੀ ਜਿਹੜੀ ਜੂਰੀ ਹੈ ਜਿਨ੍ਹਾਂ ਨੇ ਫਾਈਨਲੀ ਉਸ ਨੂੰ ਉਸ ਦਾ ਟ੍ਰਾਇਲ ਕਰਨਾ ਹੈ ਜਾਂ ਉਹਨਾਂ ਦੇ ਸਾਹਮਣੇ ਟ੍ਰਾਇਲ ਹੋਣਾ ਹੈ, ਉਹ ਇਹਦੇ 'ਚੋਂ ਕਿੰਨੇ % ਐਵੀਡੈਂਸ ਦੇਖ ਸਕਦਾ ਜਿਹੜੀ ਹੈ ਉਹ ਦੇਖ ਸਕਦੀ ਹੈ। ਸੋ ਇਹ ਅਪਡੇਟ ਹੈ ਇਸ ਕੇਸ ਦੀ।